व्यूअर्स वेलकम बैक ऑन प्रोग्राम। सो व्यूअर्स जम्मू कश्मीर के हवाले नाल गलबात करन जा रहे हैं कि जम्मू कश्मीर विच मोदी सरकार की खूनी नीति ने होर भी जड़ा खूनी रंग विखाना शुरू कर दिता है और कश्मीरी खाड़कुआं वालों पहला एक कश्मीरी पंडित का कतल अते हुण एक हिंदू टीचर का कश्मीर वादी विच कतल नाल कश्मीर विच एक डर ते सहम पैदा हो गया है और जड़ा कश्मीर माहौल जड़ा मसला है हल होने की थां होर भी गुंझलदार होता जा रहा है। सो इस बारे आप गलबात करन जा रहे हैं और नाल ही रूह की खुराक गुरबाणी विचारां दी सानूं तुहाडे नाल पाई जाएगी। सो असीं चाहांगे कि तुसां इस तरह बने रहना। देखण सुनने लिखण लई तुहाडा सब दा बहुत बहुत शुक्रिया जी। राठ साहब की कहना चाहोगे? देखो बाबा फरीद गंज शक्कर जिन्हां दा कलाम जिन्हां दी बाणी गुरु ग्रंथ साहिब च है, उन्हां दा एक सलोक है कि फरीदा लोड़े दाख बिजौरियां किकर बीजे जट हंडे उन कताएं दा पैंदा लोड़े पट। कि जट किसान जे किकर बीजेगा तो फिर किकर ही पैदा होएगा, कंडियाले किकर नूं ही जिहड़ा है उहनूं मिलेगा। वो फिर बिजौड़ दियां दाखां दी आस ना करे कि भाई उहनूं खाण नूं दाखां मिलणगियां मिठियां। जे उन्हें उन कत्ती है हंडे उन कताएं दा पैदा रोड़ा पट, तो फिर वो चाह ना करे कि मैं रेशम ये बन जाए रातों रात, इवें नहीं होएगा। क्योंकि जे उन कत्ती है तो उन दे ही कपड़े बनणगे। सो इस तो ही असी अंग्रेज़ी च भी बड़ा पॉपुलर ये अखान है कि एज यू सो शैल यू रीप, कि जिया बीजोगे वो वड्डोगे। जम्मू कश्मीर ज़ाहिर है एक सियासी इशू, UN सिक्योरिटी कौंसल दे 15-16 रेजोल्यूशन, राइट ऑफ सैल्फ डिटरमिनेशन, लोगों को राय शुमारी का हक देने की वजाहत UN सिक्योरिटी कौंसल ने की। भारत दीयां नीतियां मिलियन फौज रख के 5 अगस्त 2019 ਨੂੰ कश्मीर का वजूद ही खत्म कर दिता है सूबे के तौर पर। आर्टिकल 370-35A खत्म कर दिता है। कश्मीर घाटी को खुली जेल बना दिता है। ਜਿਹੜੇ ਉਹਨਾਂ ਦੇ ਈਵਨ ਸਿਵਲ ਢੰਗ ਦੇ ਨਾਲ ਡੈਮੋਕ੍ਰੈਟਿਕ ਢੰਗ ਦੇ ਨਾਲ ਆਵਾਜ਼ ਚੁੱਕਣ ਵਾਲੇ ਸੀ, ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ, ਯਾਸਿਨ ਮਲਕ, ਉਹਨੂੰ ਉਮਰ ਭਰ ਲਈ ਜੇਲ੍ਹ 'ਚ ਨੂੜ ਦਿੱਤਾ ਹੈ। ਕਿਵੇਂ ਹੁਰੀਅਤ ਕਾਨਫਰੰਸ ਦੇ ਮੀਰਵਾਇਜ਼ ਉਮਰ ਫਾਰੂਕ ਉਹ ਨਜ਼ਰਬੰਦੀ 'ਚ ਨੇ, ਬਜ਼ੁਰਗ ਸੈਯਦ ਅਲੀ ਸ਼ਾਹ ਗਿਲਾਨੀ ਉਹਨਾਂ ਨੂੰ ਰੋਲ ਕੇ ਮਾਰ ਦਿੱਤਾ ਹੈ। ਔਰ ਬਾਕੀ ਵੀ ਜਿਹੜੇ ਇਹਨਾਂ ਦੇ ਟੁਚੇ ਰਹੇ ਨੇ, ਫਾਰੂਕ ਅਬਦੁੱਲਾ ਜਾਂ ਮਹਿਬੂਬਾ ਮੁਫਤੀ ਨੂੰ ਜਿਹੜਾ ਉਹਨਾਂ ਨੇ ਵੈਸੇ ਨਜ਼ਰਬੰਦ ਕੀਤਾ। ਉਹਦੀ ਭੈਣ ਰੁਬਈਆ ਮੁਫਤੀ ਜਿਹਦਾ ਅਗਵਾ ਹੋਇਆ ਸੀ ਜਦੋਂ MBBS ਦੀ ਸਟੂਡੈਂਟ ਸੀ, ਉਹਨੇ VP ਸਿੰਘ ਦੀ ਸਰਕਾਰ ਵੇਲੇ ਉਹਨੂੰ 32 ਸਾਲਾਂ ਬਾਅਦ CBI ਨੇ ਉਸ ਕੇਸ 'ਚ ਸੱਦ ਲਿਆ। ਹੁਣ ਇਹ ਸਾਰੇ ਦਾ ਜਦੋਂ ਇੰਨਾ ਜ਼ਬਰ ਚੱਲ ਰਿਹਾ ਹੈ, ਔਰ ਮੈਂ ਜ਼ਿਕਰ ਕੀਤਾ ਸੀ ਕਿ ਅਮਰਜੀਤ AS ਦੁਲਟ ਜਿਹੜਾ ਰਾਹ ਦਾ ਚੀਫ ਰਿਹਾ ਔਰ ਕਸ਼ਮੀਰ ਦਾ ਉਹ ਸਪੈਸ਼ਲਿਸਟ ਹੈ, ਉਹਦਾ ਇੰਟਰਵਿਊ ਕਰਨ ਥਾਪਰ ਦੇ ਨਾਲ ਸੀ। ਉਹਨੇ ਕਿਹਾ AS ਦੁਲਟ ਨੇ ਕਿ ਮੈਂ ਜਦੋਂ ਅਕਤੂਬਰ ਮਹੀਨੇ 'ਚ ਗਿਆ ਤੇ ਮੈਂ ਉੱਥੇ ਪੁੱਛਿਆ ਕਿ ਵੀ ਜਦੋਂ ਇਹਨਾਂ ਨੇ ਸਟੇਟਸ ਖਤਮ ਕੀਤਾ 5 ਅਗਸਤ 2019 ਨੂੰ, ਤੇ ਆਸ ਸੀ ਕਿ ਵੀ ਹਜ਼ਾਰਾਂ ਲੋਕ ਨਿਕਲਣਗੇ, ਪ੍ਰੋਟੈਸਟ ਹੋਣਗੇ, ਦੂਜਾ ਹੋਏਗਾ, ਔਰ ਇਸ ਹੋਇਆ ਕੁਛ ਵੀ ਨਹੀਂ। ਔਰ ਈਵਨ ਅਮਿਤ ਸ਼ਾਹ ਨੇ ਇਸ ਦੇ ਉੱਤੇ ਆਪਣੀ ਪਿੱਠ ਤੇ ਥਾਪੀ ਮਾਰਦਿਆਂ ਇਹ ਕਿਹਾ ਸੀ ਕਿ ਜੀ ਦੇਖੋ मोदी जी ने ये कर दिया, जब हम कहते थे कि हम ये ख़त्म करेंगे तो ये कहा जाता था वहाँ खून की नदियाँ बहेंगी। कहाँ है खून की नदियाँ? ਹੁਣ ਹੰਕਾਰ ਕਰ ਰਿਹਾ ਕਿ ਉੱਥੇ ਤਾਂ ਕੋਈ ਚੂੰ ਨਹੀਂ ਹੋਈ। ਹੁਣ AS ਡੁਲਟ ਕਹਿੰਦਾ ਹੈ ਕਿ ਵੀ ਮੈਂ ਕਈਆਂ ਨੂੰ ਪੁੱਛਿਆ ਔਰ ਉਹਨੇ ਕਿਹਾ ਵੀ ਇੱਕ ਨੌਜਵਾਨ ਦਾ ਜਿਹੜਾ ਆਨਸਰ ਸੀ ਉਹ ਮੇਰੇ ਦਿਲ ਨੂੰ ਲੱਗਾ। ਉਹਨੇ ਕਿਹਾ ਕਿ ਮਿਸਟਰ ਡੁਲਟ, ਵੀ ਡੋਂਟ ਵਾਂਟ ਟੂ ਡਾਈ ਚੀਪ ਐਂਡ ਯੂ ਵਿਲ ਸੀ ਇਟ ਵਟ ਵੀ ਡੂ। ਕਿ ਅਸੀਂ ਐਵੇਂ ਸਸਤੇ ਭਾਅ 'ਚ ਨਹੀਂ ਸੀ ਮਤਲਬ ਇਹ ਸੀ ਕਿ ਫੌਜ ਤੁਸੀਂ ਲਾਈ ਹੈ, ਪਬਲਿਕ ਓਪੀਨੀਅਨ ਤੁਸੀਂ ਨੈਗੇਟਿਵ ਕੀਤਾ ਹੈ, ਹਜ਼ਾਰਾਂ ਲੋਕ ਨਿਕਲਦੇ ਤੁਸੀਂ ਭੁੰਨ ਕੇ ਰੱਖ ਦੇਣੇ ਸੀ ਸਾਰੇ, ਔਰ ਸਸਤੀ ਮੌਤ ਉਹ ਗਿਣਤੀ ਵੀ ਨਹੀਂ ਸੀ ਹੋਣੀ, ਤੁਸੀਂ ਲਾਸ਼ਾਂ ਚੁੱਕ ਕੇ ਜੇਲ੍ਹਾਂ 'ਚ ਸੁੱਟੀਆਂ ਹੋਣੀਆਂ ਸੀ ਦਰਿਆ 'ਚ। ਉਹਨੇ ਕਿਹਾ ਵੀ ਡੋਂਟ ਵਾਂਟ ਟੂ ਡਾਈ ਚੀਪ ਬਟ ਯੂ ਵਿਲ ਸੀ। ਹੁਣ ਜੋ ਕੁਛ ਪਿਛਲੇ ਦਿਨਾਂ 'ਚ ਹੋ ਰਿਹਾ, ਹਾਲਾਂ ਮੈਂ ਜੇ ਨਿੱਜੀ ਤੌਰ 'ਤੇ ਕਹਾਂ ਕਿ ਭਾਈ ਕਿਸੇ ਵੀ ਬੇਗੁਨਾਹ ਦਾ ਕਤਲ ਕੋਈ ਵੀ ਕਰੇ, ਕਿਤੇ ਵੀ ਕਰੇ, ਉਸ ਨੂੰ ਸਪੋਰਟ ਤਾਂ ਦੂਰ ਦੀ ਗੱਲ, ਉਹ ਕੰਡੈਮਨੇਬਲ ਹੈ। ਲੇਕਿਨ ਬਹੁਤ ਵਾਰ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਤੁਸੀਂ ਜਦੋਂ ਹਾਲਾਤ ਇਸ ਹੱਦ ਤੱਕ ਪੁਸ਼ ਕਰ ਦਿੱਤੇ ਨੇ ਕਿ ਲੋਕਾਂ ਨੂੰ, ਤੁਸੀਂ ਹੁਣ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਨਾਲ ਭਾਰਤ ਦਾ ਸੀਜ਼ ਫਾਇਰ ਮੇਨਟੇਨ ਹੋਇਆ ਹੈ, ਲਾਈਨ ਆਫ ਜਿਹੜੀ ਹੈ LOC ਦੇ ਉੱਤੇ ਲਾਈਨ ਆਫ ਕੰਟਰੋਲ
ਉੱਥੋਂ ਤਾਂ ਕੋਈ ਜਿਹੜੀ ਆ ਉਹ ਇੰਟਰੂਡਰ ਨਹੀਂ ਆ ਰਹੇ, ਕੋਈ ਘੁਸਪੈਠ ਨਹੀਂ ਹੋ ਰਹੀ। ਅੱਛਾ। ਹੁਣ ਸਾਊਥ ਕਸ਼ਮੀਰ ਜਿੱਥੇ ਪੂਰੀ ਫੌਜ ਉਹ ਰੋਜ਼ਾਨਾ ਇੱਥੇ 4 ਮੁੰਡੇ ਮਾਰਤੇ 6 ਮਾਰਤੇ, ਉਹ ਜਿਹੜਾ ਕਲੀਨਿੰਗ ਆਪਰੇਸ਼ਨ ਦੇ ਨਾਂ ਥੱਲੇ ਜੋ ਪੰਜਾਬ 'ਚ ਕੀਤਾ ਉੱਥੇ ਚੱਲ ਰਿਹਾ। ਲੇਕਿਨ ਹੁਣ ਉਹਨਾਂ ਨੇ ਦੇਖਿਆ ਕਿ ਭਾਈ ਉਹਨਾਂ ਕੋਲ ਹੋਰ ਤਾਂ ਸਮਰੱਥਾ ਨਹੀਂ ਹੈ, ਪਾਕਿਸਤਾਨ ਵੀ ਕਿਤੇ ਨਾ ਕਿਤੇ ਬੈਕ ਆਫ ਕੀਤਾ ਹੈ, ਅੰਦਰੂਨੀ ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਵੀ ਚੱਲ ਰਹੀਆਂ। ਤਾਂ ਉਹਨਾਂ ਨੇ ਕਿਹਾ ਵੀ ਠੀਕ ਹੈ, ਜੇ ਤੁਸੀਂ ਸਾਨੂੰ ਸਾਡੇ ਜੀਣ ਦਾ ਹੱਕ ਖੋਹ ਲਿਆ, ਅਸੀਂ ਆਪਣੀ ਧਰਤੀ ਤੇ ਵੀ ਨਹੀਂ ਅਣਖ ਨਾਲ ਜੀ ਸਕਦੇ, ਤੇ ਜਿਨ੍ਹਾਂ ਨੂੰ ਤੁਸੀਂ ਲਿਆ ਕੇ ਇੱਥੇ ਬਿਠਾ ਰਹੇ ਹੋ ਜੀਣ, ਅਸੀਂ ਉਹਨਾਂ ਨੂੰ ਵੀ ਨਹੀਂ ਦੇਣਾ। ਸੋ ਜ਼ਾਹਰ ਹੈ ਕਿ ਇਹਨਾਂ ਦਾ ਜਿਹੜਾ ਇੱਕ ਸਟ੍ਰੈਟਜੀ ਕਿ ਜੀ ਅਸੀਂ ਕਸ਼ਮੀਰੀ ਪੰਡਤਾਂ ਨੂੰ ਲਿਆ ਕੇ ਉਹਨਾਂ ਦਾ ਮੁੜ ਵਸੇਵਾ ਵਾਦੀ ਦੇ ਵਿੱਚ ਕਰਨਾ, ਨੌਕਰੀਆਂ ਦੇ ਪੈਕੇਜ ਵੀ ਦੇ ਦਿੱਤੇ, ਰਿਟਰਨ ਹੋਮ ਵੀ ਕਰਤਾ, ਦੂਜਾ ਵੀ ਕਰਤਾ। ਪਰ ਜਦੋਂ 1-2 ਵਾਕਿਆਤ ਹੋ ਜਾਂਦੇ ਨੇ, ਹੈ ਤਾਂ ਸੌਫਟ ਟਾਰਗੇਟ, ਔਰ ਜਿਵੇਂ ਮੈਂ ਕਿਹਾ ਵੀ ਅਸੀਂ ਕੋਈ ਉਹਨੂੰ ਐਂਡੋਰਸ ਨਹੀਂ ਕਰਦੇ, ਪਰ ਸਰਕਾਰਾਂ ਨੇ ਜਦੋਂ ਨੀਤੀ ਬਜਾਏ ਕਿ ਤੁਸੀਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਦੇ, ਤੁਸੀਂ ਜ਼ਬਰ ਦੀ ਚੱਕੀ ਚਲਾਈ ਹੋਈ ਹੈ, ਤੇ ਫਿਰ ਉਹਨਾਂ ਦੇ ਕੋਲ ਵੀ ਜਿਹੜਾ ਹੋਰ ਕੁਝ ਨਹੀਂ ਬਚਦਾ ਹੈ। ਸੋ ਜਦੋਂ ਉਹਨਾਂ ਨੇ 1 ਜਾਂ 2 ਟਾਰਗੇਟ ਕਰਦੇ ਨੇ ਤਾਂ ਭਗਦੜ ਮਾਜਾਂ। ਇਸ ਵੇਲੇ ਹਾਲਾਤ ਇਹ ਹੈ ਵੀ 6000 ਦੇ ਕਰੀਬ ਜਿਹੜੇ ਕਸ਼ਮੀਰੀ ਪੰਡਤ ਨੇ ਉਹ ਧਰਨੇ ਤੇ ਬੈਠੇ ਹੋਏ ਨੇ, ਜਾਂ ਦੂਜੇ ਨੇ ਕਿ ਭਾਈ ਸਾਨੂੰ ਇੱਥੋਂ ਕਸ਼ਮੀਰ ਵਾਦੀ ਚੋਂ ਕੱਢੋ, ਸਾਨੂੰ ਜੰਮੂ 'ਚ ਸੈਟਲ ਹੋਣ ਦਿਓ, ਕਿਉਂਕਿ ਇੱਕ ਮਰਡਰ ਹੁੰਦਾ ਹੈ ਤੇ ਇੱਕ ਖੌਫ ਹੁੰਦਾ ਹੈ ਪੈਦਾ। ਔਰ ਇਹਨਾਂ ਨੇ ਜਦੋਂ ਹੁਣ ਇਹ ਸੰਵਿਧਾਨਕ ਚੇਂਜਸ ਖੁਦ ਹੀ, ਕਿਉਂਕਿ ਸੈਂਟਰ ਦੇ ਕੋਲ ਹੈ, ਇਹਨਾਂ ਨੇ ਉਹਨਾਂ ਨੂੰ ਮੁਸਲਮਾਨਾਂ ਨੂੰ ਮਾਈਨੋਰਟੀ 'ਚ ਟਰਨ ਕਰਨ ਦੇ ਲਈ ਉਹਨਾਂ ਨੇ ਆਪਣੀਆਂ ਰਿਜ਼ਰਵੇਸ਼ਨਸ ਵੀ ਲਿਆਂਦੀਆਂ ਜੀ, ਇਹ ਫਲਾਣੇ ਕਬੀਲਿਆਂ ਦੀਆਂ ਰਿਜ਼ਰਵੇਸ਼ਨਸ, ਸ਼ਡਿਊਲ ਕਾਸਟ ਦੀਆਂ ਫਲਾਣੀਆਂ। ਹੁਣ ਇੱਕ ਬੀਬੀ ਜਿਹਦਾ ਸੰਬੰਧ ਸ਼ਡਿਊਲ ਕਾਸਟ ਭਾਈਚਾਰੇ ਨਾਲ ਹੈ, ਜੋ ਮੀਡੀਆ ਖਬਰਾਂ ਨੇ, ਉਹ ਜਿਹੜੀ ਹੈ ਸਾਂਬੇ ਦੀ ਰਹਿਣ ਵਾਲੀ ਹੈ, ਸਾਂਬਾ ਜੰਮੂ ਰੀਜਨ 'ਚ ਹੈ, ਪਰ ਪੋਸਟਡ ਵੈਲੀ 'ਚ ਸੀ, ਔਰ ਉਸ ਦਾ ਪਿਛਲੇ ਕੱਲ ਕਤਲ ਹੁੰਦਾ ਸਕੂਲ 'ਚੋਂ ਆਉਂਦੀ ਹੈ ਔਰ ਉਸ ਨੂੰ ਮਾਰ ਦਿੱਤਾ। ਹਾਲਾਂਕਿ ਕੰਡੈਮਨੇਬਲ ਹੈ ਜਿਵੇਂ ਮੈਂ ਕਿਹਾ, ਲੇਕਿਨ ਅੱਜ ਤੁਸੀਂ ਦੇਖੋਗੇ ਕਿ ਅਦਰਵਾਈਜ਼ ਜਿਹੜੇ ਰੌਲਾ ਪਾ ਰਹੇ ਸੀ ਕਿ ਸਭ ਨਾਰਮਲ ਹੋ ਗਿਆ, ਉੱਥੇ ਤਾਂ ਕੋਈ ਚਿੜੀ ਵੀ ਨਹੀਂ ਜਿਹੜੀ ਚੂੰ ਕਰਦੀ। ਹੁਣ ਉਹਨਾਂ ਦੀ ਖਬਰ ਹੈ ਮੇਨ, ਈਵਨ ਦਾ ਹਿੰਦੂ ਮੈਡਰਾਸ ਦੀ, ਫਰੈਸ਼ ਵੇਵ ਆਫ ਫੀਅਰ ਹਿਟਸ ਕਸ਼ਮੀਰ, ਕਿ ਇਸ ਵੇਲੇ ਇੱਕ ਖੌਫ ਦੀ ਨਵੀਂ ਲਹਿਰ ਕਸ਼ਮੀਰ ਦੇ ਵਿੱਚ ਹੈ। ਹੰਡਰਡਸ ਆਫ ਕਸ਼ਮੀਰੀ ਪੰਡਿਤਸ ਬਲੌਕਡ ਹਾਈਵੇ ਇਨ ਕੁਲਗਾਮ ਐਂਡ ਸ੍ਰੀਨਗਰ to press the demand for relocation from the valley, ਕਿ ਹਜ਼ਾਰਾਂ ਕਸ਼ਮੀਰੀ ਪੰਡਤਾਂ ਨੇ ਕੁਲਗਾਮ ਔਰ ਸ੍ਰੀਨਗਰ ਸੜਕਾਂ ਬਲੌਕ ਕੀਤੀਆਂ ਕਿ ਬਈ ਸਾਨੂੰ ਜੰਮੂ ਵਾਪਸ ਜਾਣ ਦਿਓ, ਅਸੀਂ ਇੱਥੇ ਨਹੀਂ ਰਹਿਣਾ। ਔਰ ਇਹ ਵੂਮਨ ਟੀਚਰਸ ਕਿਲਿੰਗ ਹੈਜ਼ ਸਪਾਰਕਡ a fresh wave of fears among migrant Kashmiri Pandit employees recruited under Prime Minister Modi's special rehabilitation package and the Hindu employees from Jammu recruited under scheduled caste quota and posted in the valley। ਹੁਣ ਮਤਲਬ ਤੁਸੀਂ ਜੇ ਉਹਨਾਂ ਦੇ ਵਾਦੀ 'ਚ ਉਹਨਾਂ ਤੋਂ ਜੌਬ ਖੋਹ ਰਹੇ ਹੋ, ਉਹਨਾਂ ਨੂੰ ਤੁਸੀਂ ਜਿਹੜੀ ਡਰਟੀ 3Ds ਡੈਮੋਗ੍ਰਾਫੀ ਬਦਲ ਰਹੇ ਹੋ, ਤੇ 2 ਤੋਂ ਬਾਅਦ ਉਹ ਦੌੜ ਪਏ ਕਿ ਭਾਈ ਅਸੀਂ ਨਹੀਂ ਰਹਿਣਾ। ਔਰ ਉਹਨਾਂ ਨੇ ਕਿਹਾ ਤਾਂ ਐਡਮਿਨਿਸਟ੍ਰੇਸ਼ਨ ਇਜ਼ ਮੋਰ ਬੋਦਰਡ ਅਬਾਊਟ ਕਸ਼ਮੀਰੀ ਪੰਡਿਤ EMPLOYEES selected under PM package but not the Hindu employees selected under scheduled caste quota. I was posted in the valley in 2007 and since then no transfer policy has been drafted for the scheduled caste employees. We are left to get killed in the valley, a Hindu employee posted in Kulgam said। ਉਹਨੇ ਕਿਹਾ ਵੀ ਜੇ ਕੋਈ ਪੈਕੇਜ ਆ ਉਹਨਾਂ ਨੂੰ ਹੈ ਵੀ ਸੀ ਤੇ ਉਹ ਪੰਡਤਾਂ ਲਈ ਆ, ਕਸ਼ਮੀਰੀ ਪੰਡਤਾਂ ਵੀ, ਸਾਨੂੰ ਸ਼ਡਿਊਲ ਕਾਸਟ ਦੀ ਰਿਜ਼ਰਵੇਸ਼ਨ ਤਾਂ ਦੇ ਦਿੱਤੀ, ਨੌਕਰੀ ਵੀ ਸਾਨੂੰ ਲਿਆ ਕੇ ਇੱਥੇ ਬਿਠਾ ਦਿੱਤਾ, ਲੇਕਿਨ ਉਹਨਾਂ ਨੂੰ ਕੋਈ, ਅਸੀਂ ਹਿੰਦੂ ਆ ਭਾਵੇਂ, ਪਰ ਸਾਡਾ ਕੋਈ ਫਿਕਰ ਨਹੀਂ ਹੈ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ, ਜਿਵੇਂ AS ਡੁਲਟ ਨੇ ਵੀ ਆਪਣੇ ਉਸ ਇੰਟਰਵਿਊ ਦੇ ਵੀ ਕਨਕਲੂਜਨ 'ਚ ਇਹੀ ਕਿਹਾ ਸੀ ਕਿ ਕਸ਼ਮੀਰ ਇਜ਼ ਫਾਰ ਫਰੋਮ ਬੀਇੰਗ ਨਾਰਮਲ, ਉੱਥੇ ਨਾਰਮਲ ਹਾਲਾਤ ਨਹੀਂ ਹੋਣੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਉੱਥੇ ਮਿਲੀਟੈਂਸੀ ਹੈ ਉਹ ਵਰਸਟ ਦੈਨ 1990s ਹੋਏਗੀ, ਜਿਹੜੀ ਕਿ ਪਹਿਲਾਂ ਕਿਸੇ ਨੇ ਦੇਖੀ ਨਹੀਂ ਹੈ। ਸੋ ਅਸੀਂ ਬੇਸ਼ੱਕ ਜਿਵੇਂ ਅਸੀਂ ਕਿਹਾ ਵੀ ਇਨੋਸੈਂਟ ਦਾ ਕਿਤੇ ਵੀ ਮਰਨਾ ਕੰਡੈਮਨੇਬਲ ਹੈ, ਪਰ ਅਸੀਂ ਦੇਖ ਰਹੇ ਹਾਂ ਕਿ ਕਸ਼ਮੀਰ ਵਾਦੀ 'ਚ ਇਹਨਾਂ ਦੀਆਂ ਗੰਗ ਹੋ ਨੀਤੀਆਂ, ਇਹਨਾਂ ਦੇ ਹਿੰਦੂਤਵਾ ਮਾਈਂਡਸੈਟ ਦੀਆਂ ਨੀਤੀਆਂ ਨੇ ਉੱਥੇ ਹੋਰ ਅੱਗੋਂ ਖੂਨ ਡੁੱਲਣ ਦਾ ਇਨੋਸੈਂਟਸ ਦੀ ਕਿਲਿੰਗਸ ਦਾ ਰਾਹ ਪੱਧਰਾ ਕਰ ਦਿੱਤੇ। ਔਰ ਜਿਵੇਂ ਕਲੋਜ਼ਿੰਗ ਦੇ ਵਿੱਚ ਅਸੀਂ ਰੂਹਾਨੀ ਵਿਚਾਰ ਕਰਦੇ, ਚੌਥੇ ਪਾਤਸ਼ਾਹ ਦਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ, ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਦ ਮਿਲੈ ਰਸ ਖਾਏ
ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਓਏ ਵੇ ਪਰਵਾਹ ਨਾ ਬੋਲਣੀ, ਹਉ ਮਲ ਮਲ ਧੋਵਾਂ ਤਿਨ ਪਾਏ। ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ। ਦੁੱਖ ਕੱਢੈ ਹਉਮੈ ਮਾਰ। ਰਹਾਉ, ਰਹਾਉ ਦੀ ਤੁਕ ਕੇਂਦਰੀ ਨੁਕਤਾ ਹੈ ਸ਼ਬਦ ਦਾ। ਹੇ ਮੇਰੇ ਵੀਰ, ਆ ਮਿਲ ਕੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਆਪਣੇ ਅੰਦਰ ਵਸਾਈਏ, ਉਹਨਾਂ ਦੇ ਤੱਤ ਨੂੰ ਆਪਣੇ ਅੰਦਰ ਵਸਾਈਏ, ਕਿ ਉਹ ਵਾਹਿਗੁਰੂ ਸੱਜਣ ਸਤਿਗੁਰ ਪੁਰਖ ਹੈ। ਉਹ ਸਤਿਗੁਰੂ ਸੱਜਣ ਹੈ ਔਰ ਉਹ ਸਾਡੇ ਅੰਦਰੋਂ ਕੱਢੈ ਹਉਮੈ ਮਾਰ। ਉਹ ਸਾਡੇ ਅੰਦਰੋਂ ਹਉਮੈ ਦਾ ਅੰਤ ਕਰਦਾ ਹੈ, ਉਸ ਨੂੰ ਰਿਝਾਈਏ। ਹੁਣ ਉਹ ਵਾਹਿਗੁਰੂ ਕੀ ਹੈ? ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਦ ਮਿਲੈ ਰਸ ਖਾਏ। ਕਿ ਵਾਹਿਗੁਰੂ ਦਾ ਨਾਮ ਮਿੱਠਾ ਅੰਮ੍ਰਿਤ ਰੂਪ ਵਿੱਚ ਹੈ। ਕਿਵੇਂ ਉਹ ਮਿਲੇ, ਕਿਵੇਂ ਅਸੀਂ ਅੰਮ੍ਰਿਤ ਰਸ ਨੂੰ ਪੁੰਚ ਸਕੀਏ, ਅੰਮ੍ਰਿਤ ਰਸ ਨੂੰ ਖਾ ਸਕੀਏ। ਜਾਏ ਪੁੱਛੋ ਸੁਹਾਗਣੀ, ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਇੱਕ ਗੁਰਬਾਣੀ 'ਚ ਲਫ਼ਜ਼ ਸੁਹਾਗਣ ਔਰ ਦੁਹਾਗਣ, ਇੱਕ ਉਹ ਜਿਹਦਾ ਪਤੀ ਸਲਾਮਤ ਹੈ, ਇੱਕ ਉਹ ਦੁਹਾਗਣ ਜਿਹੜੀ ਛੁੱਟੜ ਹੈ, ਜਿਸ ਦਾ ਪਤੀ ਨਹੀਂ ਹੈ। ਹੁਣ ਇਹਨਾਂ ਦੋਵਾਂ ਦਾ ਜਿਹੜਾ ਇੱਕ ਮੈਟਾਫਰ ਦੇ ਤੌਰ 'ਤੇ ਇਸਤੇਮਾਲ ਹੁੰਦਾ ਹੈ ਕਿ ਜਿਹੜੀਆਂ ਰੂਹਾਂ ਆਪਣੇ ਪ੍ਰਭੂ ਪਤੀ ਦੇ ਪਿਆਰ 'ਚ ਰੰਗੀਆਂ ਹੋਈਆਂ ਨੇ, ਉਹਨਾਂ ਨੂੰ ਜਾਏ ਪੁੱਛੋ ਸੁਹਾਗਣੀ, ਉਹਨਾਂ ਨੂੰ ਜਾ ਕੇ ਪੁੱਛੋ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਤੁਸੀਂ ਐਸਾ ਕੀ ਕੀਤਾ ਸੀ ਕਿ ਤੁਹਾਨੂੰ ਪ੍ਰਭੂ ਪਿਆਰਾ ਪਤੀ ਪਿਆਰਾ ਮਿਲਿਆ ਸੀ। ਓਏ ਵੇ ਪਰਵਾਹ ਨਾ ਬੋਲਣੀ, ਉਹ ਇਵੇਂ ਰੰਗ ਦੇ ਵਿੱਚ ਰਤੀਆਂ ਰੂਹਾਂ ਨੇ ਕਿ ਉਹ ਬੇਪਰਵਾਹ ਨੇ। ਉਹਨਾਂ ਨੂੰ ਉਹਨਾਂ ਦੇ ਚਿਹਰੇ ਦੇ ਉੱਤੇ ਉਹਨਾਂ ਦੀ ਰੂਹ ਆਨੰਦ ਨਾਲ ਭਰੀ ਹੋਈ ਹੈ। ਉਹਨਾਂ ਨੂੰ ਗੱਲਾਂ ਦੇ ਨਾਲ ਕੋਈ ਲਗਾਵ ਨਹੀਂ ਹੈ, ਉਹ ਬੋਲਦੀਆਂ ਨਹੀਂ ਨੇ, ਰੂਹਾਂ ਭਰੀਆਂ ਹੋਈਆਂ। ਮਲ ਮਲ ਧੋਵਾਂ ਤਿਨ ਪਾਏ, ਕਿਉਂਕਿ ਉਹ ਮੈਂ ਉਹਨਾਂ ਦੇ ਪੈਰ ਮਲ ਮਲ ਕੇ ਧੋਵਾਂ, ਉਹਨਾਂ ਤੋਂ ਪੁੱਛਾਂ, ਉਹਨਾਂ ਤੋਂ ਜਾਣਾ ਕਿ ਜਾਏ ਪੁੱਛੋ ਸੁਹਾਗਣੀ, ਵਾਹ ਕਿਨੀ ਬਾਤੀ ਸ਼ੋ ਪਾਈਏ। ਕਿਵੇਂ ਮਿਲਦਾ? ਔਰ ਜ਼ਾਹਰ ਹੈ ਉਸੇ ਹੀ ਸ਼ਬਦ ਦਾ ਜਵਾਬ ਹੈ ਕਿ ਵਾਹ ਕਿਨੀ ਬਾਤੀ ਸ਼ੋ ਪਾਈਏ। ਜੋ ਕੁਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈਏ। ਜਾਂ ਕੈ ਪ੍ਰੇਮ ਪਦਾਰਥ ਪਾਈਏ, ਤੋ ਚਰਣੀ ਚਿਤ ਲਾਈਏ। ਸ਼ੋ ਕਹਿ ਸੋ ਕੀਜੈ, ਤਨ ਮਨੋ ਦੀਜੈ। ਐਸਾ ਪਰਮਲ ਲਾਈਏ। ਇਹ ਫ੍ਰੈਗਰੈਂਸ ਪਰਫਿਊਮ ਪਰਮਲ। ਏਵ ਕਹੈ ਸੁਹਾਗਣੀ ਭੈਣੇ, ਇਨੀ ਬਾਤੀ ਸ਼ੋ ਪਾਈਏ। ਆਪ ਗਵਾਈਏ ਤਾਂ ਸ਼ੋ ਪਾਈਏ। ਔਰ ਕੈਸੀ ਚਤਰਾਈ, ਸ਼ੋ ਨਦਰ ਕਰ ਦੇਖੈ ਸੋ ਦਿਨ ਲੇਖੈ। ਕਾਮਣ ਨੌ ਨਿਧ ਪਾਈ। ਨਵੇਂ 9 ਖਜ਼ਾਨੇ ਮਿਲ ਜਾਂਦੇ ਨੇ, ਪਰ ਉਹਦੇ ਹੁਕਮ 'ਚ ਰਹਿਣਾ, ਉਹਦੇ ਪਿਆਰ ਅੱਗੇ ਤਨ ਮਨ ਆਪਣਾ ਆਪਾ ਅਰਪਣ ਕਰਨਾ। ਔਰ ਇਹੀ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ। ਗੁਰਮੁਖੀਆਂ ਸੁਹਾਗਣੀ, ਤਿਨ ਦਇਆ ਪਈ ਮਨ ਆਏ। ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ। ਸੇ ਵੱਡ ਭਾਗੀ ਵੱਡ ਜਾਣੀਐ, ਜਿਨ ਹਰ ਰਸ ਖਾਧਾ ਗੁਰ ਪਾਏ। ਕਿ ਜਿਹੜੀਆਂ ਰੂਹਾਂ ਉਸ ਵਾਹਿਗੁਰੂ ਦੇ ਪਿਆਰ 'ਚ ਰੰਗੀਆਂ ਹੋਈਆਂ ਨੇ, ਉਹ ਸੁਹਾਗਣਾ ਗੁਰਮੁਖ ਨੇ। ਗੁਰਮੁਖੀਆਂ ਸੁਹਾਗਣੀ, ਤਿਨ ਦਇਆ ਪਈ ਮਨ ਆਏ। ਕਿ ਮੈਂ ਉਹਨਾਂ ਦੇ ਚਰਨ ਮਲ ਮਲ ਕੇ ਧੋਤੇ, ਉਹਨਾਂ ਦੀ ਸੇਵਾ 'ਚ, ਉਹਨਾਂ ਦੇ ਪਿਆਰ। ਉਹ ਬੇਪਰਵਾਹ ਨੇ, ਪਰ ਉਹਨਾਂ ਦੇ ਮਨ ਦੇ ਵਿੱਚ ਦਇਆ ਆਈ। ਔਰ ਫਿਰ ਉਹਨਾਂ ਨੇ ਦਇਆ 'ਚ ਕੀ ਗੱਲ ਕਹੀ? ਸਤਿਗੁਰ ਵਚਨ ਰਤਨ ਹੈ। ਕਿ ਸਤਿਗੁਰੂ ਦੇ ਬੋਲ ਰਤਨਾਂ ਵਾਂਗ ਨੇ, ਜਿਊਲ ਨੇ। ਜੋ ਮੰਨੇ ਸੋ ਹਰ ਰਸ ਖਾਏ। ਕਿ ਜਿਹੜਾ ਗੁਰੂ ਦੇ ਬਚਨਾਂ ਦੇ ਉੱਤੇ, ਬੋਲਾਂ ਦੇ ਉੱਤੇ ਅਮੰਨਾ ਕਰਦਾ ਹੈ, ਵਿਸ਼ਵਾਸ ਕਰਕੇ ਉਹਨਾਂ ਨੂੰ ਮੰਨਦਾ, ਉਹ ਹੀ ਉਸ ਵਾਹਿਗੁਰੂ ਦੇ ਪਿਆਰ ਰੂਪੀ ਅੰਮ੍ਰਿਤ ਰੂਪੀ ਰਸ ਨੂੰ ਪੁੰਚ ਸਕਦਾ ਹੈ, ਖਾ ਸਕਦਾ ਹੈ। ਸੇ ਵੱਡ ਭਾਗੀ ਵੱਡ ਜਾਣੀਐ, ਜਿਨ ਹਰ ਰਸ ਖਾਧਾ ਗੁਰ ਪਾਏ। ਕਿ ਉਹਨਾਂ ਨੂੰ ਹੀ ਤੁਸੀਂ ਵਡਭਾਗੀ ਸਮਝੋ, ਉਹਨਾਂ ਨੂੰ ਹੀ ਤੁਸੀਂ ਖੁਸ਼ਕਿਸਮਤ ਸਮਝੋ, ਜਿਹੜੀਆਂ ਰੂਹਾਂ ਗੁਰੂ ਦੇ ਪਿਆਰ ਰਾਹੀਂ ਇਸ ਵੱਡੇ ਭਾਗਾਂ ਦੇ ਉਸ ਮੁਕਾਮ ਨੂੰ ਹਾਸਲ ਕਰਦੀਆਂ ਨੇ ਕਿ ਉਹਨਾਂ ਦਾ ਪਿਆਰਾ ਪ੍ਰਭੂ, ਪਿਆਰਾ ਵਾਹਿਗੁਰੂ ਉਹਨਾਂ ਨੂੰ ਮਿਲਦਾ ਹੈ। ਇਹ ਉਹ ਹਰ ਰਸ ਵਣ ਤਿਣ ਸਭ ਸਬਤ ਹੈ। ਇਹ ਉਹ ਹਰ ਰਸ ਵਣ ਤਿਣ ਸਬਤ ਹੈ। ਭਾਗਹੀਣ ਨਹੀਂ ਖਾਏ, ਬਿਨ ਸਤਿਗੁਰ ਪੱਲੇ ਨਾ ਪਵੈ। ਮਨ ਮੁਖ ਰਹੇ ਬਿਲ ਲਾਏ, ਓਏ ਸਤਿਗੁਰ ਆਗੈ ਨਾ ਨਿਵੈ।
ਉਹਨਾਂ ਅੰਤਰ ਕ੍ਰੋਧ ਬੁਲਾਏ। ਹੁਣ ਜਦੋਂ ਅਸੀਂ ਵਣ ਤ੍ਰਿਣ ਕਹਿੰਦੇ ਆ, ਵਣ ਜੰਗਲ ਨੇ, ਫੋਰੈਸਟ, ਤ੍ਰਿਣ ਜਿਹੜਾ ਹੈ ਉਹ ਤੀਲੇ ਨੂੰ ਕਹਿੰਦੇ ਨੇ। ਉਹ ਤੁਸੀਂ ਜਿਹੜਾ ਜੰਗਲਾਂ ਦੇ ਵਿੱਚ ਸ਼ਰਬਸ ਨੇ, ਦੂਸਰੇ ਨੇ, ਛੋਟੇ ਝਾੜ ਨੇ, ਉਹਨਾਂ ਨੂੰ ਕਿ ਵੀ ਇਹ ਉਹ ਹਰ ਰਸ ਵਣ ਤ੍ਰਿਣ ਸਬਤ ਹੈ ਕਿ ਇਕੱਲੇ ਇਨਸਾਨਾਂ ਦੇ ਵਿੱਚ ਹੀ ਨਹੀਂ, ਜਿੰਨੀ ਵੈਜੀਟੇਸ਼ਨ ਹੈ, ਵਣ ਤ੍ਰਿਣ ਨੇ, ਉਹਨਾਂ ਦੇ ਵਿੱਚ ਵਾਹਿਗੁਰੂ ਵਿਆਪਕ ਹੈ, ਓਮਨੀ ਪ੍ਰੈਜ਼ੈਂਟ ਹੈ। ਭਾਗਹੀਣ ਨਹੀਂ ਖਾਏ, ਜਿਹੜੇ ਅਨਫੋਰਚੂਨੇਟ ਨੇ, ਮਨਮੁਖ ਨੇ, ਰੱਬ ਵੱਲ ਨਹੀਂ ਤੁਰੇ, ਉਹ ਇਸ ਆਨੰਦ ਨੂੰ ਨਹੀਂ ਮਾਣਦੇ, ਉਸ ਵਾਹਿਗੁਰੂ ਦੇ ਪਿਆਰ ਦੇ ਰਸ ਨੂੰ, ਜਿਹਦੇ 'ਚ ਉਹ ਇਹ ਦੇਖ ਸਕਣ ਕਿ ਹਰ ਪਾਸੇ ਵਾਹ ਵਾਹ। ਹੁਣ ਵਾਹਿਗੁਰੂ ਦਾ ਮਤਲਬ ਹੀ ਇਹ ਹੈ ਵੰਡਰ ਸੈਂਸ ਆਫ ਵੰਡਰ। ਹਰ ਚੀਜ਼ 'ਚੋਂ ਤੁਸੀਂ ਵੰਡਰ ਕੱਢ ਰਹੇ ਹੋ, ਪਰ ਇਹ ਭਾਗਹੀਣਾਂ ਨੂੰ ਸਮਝ ਨਹੀਂ ਆਉਂਦੀ। ਬਿਨ ਸਤਿਗੁਰ ਪੱਲੇ ਨਾ ਪਵੇ, ਜਦੋਂ ਤੱਕ ਸਤਿਗੁਰ ਦਾ ਪੱਲਾ ਨਹੀਂ ਫੜਿਆ ਇਸ ਗੱਲ ਦੀ ਸਮਝ ਨਹੀਂ ਆਉਂਦੀ। ਮਨਮੁਖ ਰਹੇ ਬਿਲ ਲਾਏ, ਕਿ ਜਿਹੜੇ ਮਨਮੁਖ ਨੇ ਉਹ ਬਿਲਾਉਂਦੇ ਹੀ ਰਹਿਣਗੇ, ਚੀਕਾਂ ਹੀ ਮਾਰਦੇ ਰਹਿਣਗੇ, ਦੁੱਖ ਦੇ ਵਿੱਚ ਹੀ ਰਹਿਣਗੇ। ਉਹ ਇਹ ਸਤਿਗੁਰ ਆਗੇ ਨਾ ਨਿਵੇਂ, ਕਿਉਂਕਿ ਉਹਨਾਂ ਦੀ ਹਉਮੈ, ਉਹਨਾਂ ਦਾ ਹੰਕਾਰ ਉਹਨਾਂ ਨੂੰ ਸਤਿਗੁਰੂ ਅੱਗੇ ਨਿਵਣ ਨਹੀਂ ਦਿੰਦਾ ਕਿ ਉਹ ਸਤਿਗੁਰੂ ਦੀ ਮੱਤ 'ਤੇ ਅਮਲ ਕਰਨ। ਉਹਨਾਂ ਅੰਤਰ ਕ੍ਰੋਧ ਬੜਾਏ, ਆਫਤ ਕਿ ਉਹਨਾਂ ਦੇ ਅੰਦਰ ਕ੍ਰੋਧ ਦੀ ਬੜਾ ਵੀ ਹੈ। ਇੱਕ ਉਹਨਾਂ ਦੀ ਹਉਮੈ ਜਿਹਦੇ ਥੱਲੇ ਉਹ ਝੁਕਦੇ ਨਹੀਂ ਨੇ ਕਿਸੇ, ਦੂਸਰਾ ਉਹਨਾਂ ਦੇ ਅੰਦਰ ਉਹ ਕ੍ਰੋਧ ਦੀ ਬੜਾ ਹੈ, ਆਫਤ ਹੈ, ਜਿਹੜੀ ਉਹਨਾਂ ਨੂੰ ਟਿਕਣ ਨਹੀਂ ਦਿੰਦੀ। ਤੇ ਅਖੀਰਲੇ ਸ਼ਲੋਕ 'ਚ ਇਸ ਸ਼ਬਦ ਦੇ ਚੌਥੇ ਪਾਤਸ਼ਾਹ, ਚੌਥੇ ਨਾਨਕ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ, ਹਰ 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 ਰਸ ਆਪ ਹੈ, ਆਪੇ ਹਰ ਰਸ ਹੋਏ, ਆਪ ਦਇਆ ਕਰ ਦੇਵ ਸੀ, ਗੁਰਮੁਖ ਅੰਮ੍ਰਿਤ ਚੋਏ, ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਹਰ 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 ਰਸ ਆਪ ਹੈ, ਕਿ ਉਹ ਵਾਹਿਗੁਰੂ, 3 ਵਾਰ ਹਰ ਹਰ ਕਹਿ ਕੇ ਉਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਆਪ ਹੀ ਰਸ ਹੈ, ਆਪੇ ਹਰ ਰਸ ਹੋਏ। ਉਹਨੇ ਹੀ 4 ਚਫੇਰਾ ਆਪਣਾ ਰਸ ਵੀ ਖਿਲਾਰਿਆ ਹੋਇਆ ਹੈ। ਆਪ ਦਇਆ ਕਰ ਦੇਵ ਸੀ, ਕਿ ਜਦੋਂ ਉਸ ਦੇ ਮਨ ਦੇ ਅੰਦਰ ਦਇਆ ਆਉਂਦੀ ਹੈ, ਰਹਿਮ ਆਉਂਦਾ ਹੈ, ਉਹ ਆਪਣਾ ਆਪਾ ਤੁਹਾਡੇ ਅੰਦਰ ਰੱਖ ਦਿੰਦਾ ਹੈ। ਗੁਰਮੁਖ ਅੰਮ੍ਰਿਤ ਚੋਏ, ਫਿਰ ਜਦੋਂ ਉਹ ਵਾਹਿਗੁਰੂ ਤੁਹਾਡੇ ਅੰਦਰ ਆ ਕੇ ਟਿਕ ਜਾਂਦਾ ਹੈ, ਤੇ ਜਿਵੇਂ ਸ਼ਹਿਦ ਦੇ ਉਸ ਛੱਤੇ 'ਚੋਂ ਸ਼ਹਿਦ ਚੋਂਦਾ, ਇਵੇਂ ਜਿਸ ਰੂਹ ਦੇ ਅੰਦਰ ਆ ਕੇ ਵਾਹਿਗੁਰੂ ਵਸਦੇ ਨੇ, ਟਿਕ ਜਾਂਦੇ ਨੇ, ਉੱਥੇ ਵਾਹਿਗੁਰੂ ਰੂਪੀ ਪਿਆਰ ਦਾ ਅੰਮ੍ਰਿਤ ਚੋਂਦਾ। ਕਰ ਦੇਵ ਸੀ ਗੁਰਮੁਖ ਅੰਮ੍ਰਿਤ ਚੋਏ, ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਜਿਨ੍ਹਾਂ ਦੇ ਅੰਦਰ ਉਹ ਵਾਹਿਗੁਰੂ ਆਪ ਆ ਕੇ ਵਸ ਜਾਂਦੇ ਨੇ, ਉਹਨਾਂ ਦਾ ਤਨ ਤੇ ਮਨ ਉਹ ਹਰਾ ਹੋ ਜਾਂਦਾ। ਉਹ ਇਹੀ ਹੈ ਕਿ ਭਾਈ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਜਿਵੇਂ ਤਨ ਤੇ ਮਨ, ਇਹੀ ਚੌਥੇ ਪਾਤਸ਼ਾਹ ਫਰਮਾਉਂਦੇ ਨੇ, ਸਭ ਤਨ ਮਨ ਹਰਿਆ ਹੋਇਆ, ਨਾਨਕ ਹਰ ਵਸਿਆ ਮਨ ਸੋਏ। ਕਿ ਜਦੋਂ ਉਹ ਵਾਹਿਗੁਰੂ ਆ ਕੇ ਦਿਲ ਦੇ ਆਸਣ ਦੇ ਉੱਤੇ ਬਿਰਾਜਮਾਨ ਹੋ ਜਾਂਦੇ ਨੇ, ਤੇ ਫਿਰ ਤਨ ਮਨ ਹਰਿਆ ਹੋ ਜਾਂਦਾ ਹੈ। ਜੀਵਨ ਦੇ ਅੰਦਰ ਆਨੰਦ ਹੀ ਆਨੰਦ ਹੁੰਦਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।